ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਟੌਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸਏ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰੂਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਂਟੀਲੋਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਖਬਰਾਂ ਦੇ ਵੱਲ ਵੱਧਦੇ ਹਾਂ, ਗੱਲ ਕਰਦੇ ਹਾਂ ਉਹਨਾਂ ਲੀਡਰਾਂ ਦੀ ਜਿਹੜਿਆਂ ਨੇ ਹੁਣ ਲੋਕਾਂ ਦੇ ਵਿੱਚ ਆ ਕੇ ਹੱਥ ਜੋੜੇ ਨੇ, ਪੈਰੀ ਹੱਥ ਲਾਏ ਨੇ। ਪਰ ਇਸ ਵਾਰ ਤਾਂ ਕਈ ਲੀਡਰ ਜਿਹੜੇ ਨੇ ਬੱਚਿਆਂ ਨੂੰ ਗੋਦੀ ਚੁੱਕ ਕੇ ਖਿਡਾਉਂਦੇ ਤੇ ਢਾਣੀਆਂ ਦੇ ਵਿੱਚ ਬੈਠ ਕੇ ਤਾਸ਼ ਖੇਡਦੇ ਵੀ ਨਜ਼ਰ ਆਏ। ਚੋਣ ਪ੍ਰਚਾਰ ਕਰਦਿਆਂ ਉਹਨਾਂ ਨੇ ਆਪਣੇ ਬਣਨ ਦੇ ਲਈ ਲੋਕਾਂ ਨੂੰ ਇਹ ਸ਼ੋਅ ਕਰਨ ਦੇ ਲਈ ਕਿ ਅਸੀਂ ਤੁਹਾਡੇ ਹਾਂ, ਕਈ ਤਰ੍ਹਾਂ ਦੇ ਢੰਗ ਤਰੀਕੇ ਵਰਤੇ। ਵੋਟਰਾਂ ਨੂੰ ਭਰਮਾਉਣ ਦੇ ਲਈ ਉਹ ਸਵੇਰੇ ਗਰਾਊਂਡ ਦੇ ਵਿੱਚ ਦੌੜੇ ਵੀ, ਯੋਗ ਪਾਠਸ਼ਾਲਾ ਦੇ ਵਿੱਚ ਆਸਣ ਵੀ ਕੀਤੇ, ਕਸਰਤ ਘਰ ਦੇ ਵਿੱਚ ਭੰਗੜੇ ਵੀ ਪਾਏ ਤੇ ਹੋਰ ਪਾਪੜ ਵੀ ਵੇਲੇ। ਚੋਣ ਪ੍ਰਚਾਰ ਨੂੰ ਜਾਂਦਿਆਂ ਕਈ ਉਮੀਦਵਾਰਾਂ ਨੇ ਰਾਹ ਦੇ ਵਿੱਚ ਹੀ ਕਾਫਲੇ ਰੋਕ ਕੇ ਰੇਹੜੀ ਤੇ ਗੋਲ ਗੱਪੇ ਖਾਦੇ ਤੇ ਵੇਲਣੇ ਤੇ ਰਸ ਪੀਤਾ, ਕੁਲਫੀਆਂ ਵਾਲਿਆਂ ਤੋਂ ਕੁਲਫੀਆਂ ਤੇ ਕੁਲਚਿਆਂ ਵਾਲਿਆਂ ਤੋਂ ਕੁਲਚੇ ਖਾਦੇ ਤੇ ਜਿਮ ਦੇ ਵਿੱਚ ਡੰਬਲ ਦੇ ਨਾਲ ਕਈਆਂ ਨੇ ਕਸਰਤ ਵੀ ਕੀਤੀ। ਇੱਥੇ ਹੀ ਬਸ ਨਹੀਂ, ਸਾਈਕਲ ਸਕੂਟਰ ਚਲਾਉਣ ਦੀ ਕਲਾਕਾਰੀ ਵੀ ਦਿਖਾਈ। ਇੱਥੋਂ ਤੱਕ ਕਿ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਦਿਆਂ ਸਟੇਜ ਤੇ ਚੱਲਦੇ ਗਾਇਨ ਦੇ ਨਾਲ ਸੁਰ ਮਿਲਾਉਂਦਿਆਂ ਖੁਦ ਨੂੰ ਝੂਮਣ ਵੀ ਲਾਈ ਰੱਖਿਆ। ਉਮੀਦਵਾਰਾਂ ਵੱਲੋਂ ਲੋਕਾਂ ਨੂੰ ਆਪਣੇ ਹੋਣ ਦਾ ਭੁਲੇਖਾ ਪਾਉਣ ਦੇ ਲਈ ਭੰਗੂੜੇ ਝੂਟੇ ਗਏ, ਗਰੀਬਾਂ ਦੇ ਘਰ ਰੋਟੀ ਖਾਧੀ ਗਈ, ਟਰੈਕਟਰ ਤੇ ਸਵਾਰ ਹੋਏ, ਕ੍ਰਿਕਟ ਦੇ ਚੌਕੇ ਛੱਕੇ ਲਾਏ ਗਏ, ਫੁੱਟਬਾਲ ਦੇ ਗੋਲ ਕਰਨ ਦੇ ਦ੍ਰਿਸ਼ ਜਿਹੜੇ ਨੇ ਉਹ ਵੀ ਰੀਲਾਂ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੀਆਂ। ਪੰਜਾਬ ਦੇ ਬਾਰੇ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਪੰਜਾਬ ਦਾ ਜਿਹੜਾ ਇਲੈਕਸ਼ਨ ਆ ਜਾਂ ਪੰਜਾਬ ਦੇ ਜਿਹੜੇ ਲੋਕ ਆ ਉਹ ਸਿਆਸਤ ਨੂੰ ਮੁੱਦਿਆਂ ਤੋਂ ਪਾਸੇ ਨਹੀਂ ਹੋਣ ਦਿੰਦੇ। ਪਰ ਇੱਥੇ ਸਾਡੇ ਜਿਹੜੇ ਸਿਆਸਤਦਾਨ ਆ, ਅੱਜ ਪੂਰੇ ਦੇਸ਼ ਦਾ ਜਿਹੜਾ ਇਲੈਕਸ਼ਨ ਹੈ ਉਹ ਹੋ ਰਿਹਾ ਮੁੱਦਿਆਂ ਤੇ, ਮੁੱਦਿਆਂ ਤੇ ਨਹੀਂ ਹੋ ਰਿਹਾ, ਮਾਫ ਕਰਨਾ, ਮੈਂ ਇਹ ਨਹੀਂ ਕਹਿੰਦਾ ਕਿ ਅੱਜ ਸਾਰੀ ਡਿਬੇਟ ਹੀ ਬੇਰੁਜ਼ਗਾਰੀ ਤੇ ਹੈ। ਮੁੱਦਿਆਂ ਤੇ ਇਉਂ ਹੋ ਰਿਹਾ ਕਿ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ, ਉਹਨੇ ਪਿਛਲੇ ਦਿਨਾਂ ਦੇ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨੇ ਤੇ ਲੈ ਕੇ ਬਹੁਤ ਬਿਆਨ ਦਿੱਤੇ। ਪਰ ਉਹਨਾਂ ਬਿਆਨਾਂ ਦੇ ਉੱਤੇ ਗਰਾਊਂਡ ਦੇ ਵਿੱਚ ਉਹ ਕਿਲਕਾਰੀਆਂ ਨਹੀਂ ਵੱਜੀਆਂ ਜਿਹੜੀਆਂ ਪਹਿਲਾਂ ਕਿਸੇ ਸਮੇਂ ਵੱਜਦੀਆਂ ਹੁੰਦੀਆਂ ਸੀ। ਉਹਨਾਂ ਬਿਆਨਾਂ ਦੇ ਉੱਤੇ ਲੋਕਾਂ ਨੇ ਦੂਜੇ ਉਮੀਦਵਾਰਾਂ ਦੀ ਜਾਂ ਦੂਜੀਆਂ ਪਾਰਟੀਆਂ ਦੀ ਉਹ ਟ੍ਰੋਲਿੰਗ ਨਹੀਂ ਕੀਤੀ ਜਿਹੜੀ ਪਹਿਲਾਂ ਕਰਦੇ ਹੁੰਦੇ ਸੀ। ਉਹਨਾਂ ਬਿਆਨਾਂ ਤੋਂ ਬਾਅਦ ਜ਼ਮੀਨੀ ਪੱਧਰ ਤੇ ਭਾਜਪਾ ਨੂੰ ਉਹ ਹੁੰਗਾਰਾ ਨਹੀਂ ਮਿਲਿਆ ਜਿਹੜਾ ਪਹਿਲਾਂ ਮਿਲਦਾ ਹੁੰਦਾ ਸੀਗਾ। ਉਹ ਬਿਆਨ ਇਸ ਕਦਰ ਵੀ ਦਿੰਦੇ ਗਏ ਕਿ ਇਹ ਜਿਹੜੇ ਕਾਂਗਰਸ ਦਾ ਮੈਨੀਫੈਸਟੋ ਹੈ ਇਹ ਤੁਹਾਨੂੰ ਆਹ ਕਰ ਦੂਗਾ, ਇਹ ਜਿਹੜੇ ਤੁਹਾਡੇ ਮੰਗਲ ਸੂਤਰ ਲਾ ਕੇ ਵੇਚ ਦੇਣਗੇ। ਫਿਰ ਇੱਕ ਇੰਟਰਵਿਊ ਦੇ ਵਿੱਚ ਉਹ ਰੋ ਪਏ, ਗਲਾ ਜਿਹਾ ਭਰ ਕੇ ਉਹਨਾਂ ਨੇ ਕਹਿਤਾ, ਬੀਬੀ ਜਿਹੜੀ ਉੱਥੇ ਇੰਟਰਵਿਊ ਕਰ ਰਹੀ ਸੀ, ਇੰਟਰਵਿਊ ਤਾਂ ਕਿਹੜੀ ਕਰ ਰਹੀ ਸੀ, ਗੱਲਾਂ ਇੰਟਰਵਿਊ ਦੇ ਵਿੱਚ ਤਾਂ ਸਵਾਲ ਹੁੰਦੇ ਆ, ਇੱਥੇ ਤਾਂ ਮੀਡੀਆ ਆਪ ਹੀ ਜਵਾਬ ਦੱਸੀ ਜਾਂਦਾ ਹੁੰਦਾ ਮੋਦੀ ਸਾਹਿਬ ਨੂੰ ਜਦੋਂ ਵੀ ਇੰਟਰਵਿਊ ਕਰਦੇ ਆ। ਤੇ ਉਹ ਕਹਿੰਦੇ ਜੀ ਮੈਂ ਤਾਂ ਮੁਸਲਮਾਨਾਂ ਪ੍ਰਤੀ ਮਾੜਾ ਸ਼ਬਦ ਵਰਤ ਹੀ ਨਹੀਂ ਸਕਦਾ। ਜਦਕਿ ਇਹ ਉਹ ਨਰਿੰਦਰ ਮੋਦੀ ਨੇ ਜਿਨ੍ਹਾਂ ਨੂੰ ਜਦੋਂ ਗੋਧਰਾ ਕਤਲੇਆਮ ਵਾਪਰਿਆ ਸੀ, ਜਦੋਂ ਗੁਜਰਾਤ ਕਤਲੇਆਮ ਵਾਪਰਿਆ ਸੀ ਤਾਂ ਉਸ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਨੇ ਇੱਕ ਵਾਰੀ ਮਨ ਬਣਾ ਲਿਆ ਸੀਗਾ ਕਿ ਇਹਨਾਂ ਨੂੰ ਹੁਣ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦੇਣਾ ਚਾਹੀਦਾ। ਇੱਕ ਵੀਡੀਓ ਅੱਜ ਵੀ ਤੁਹਾਨੂੰ YouTube ਦੇ ਉੱਤੇ ਮਿਲ ਜਾਣੀ ਹੈ। ਉਹਦੇ ਵਿੱਚ ਅਟਲ ਬਿਹਾਰੀ ਵਾਜਪਾਈ ਰਾਜ ਧਰਮ ਨਿਭਾਉਣ ਦੀ ਗੱਲ ਕਰਦੇ ਆ। ਉਹ ਕਹਿੰਦੇ ਕਿ ਜਿਹੜਾ ਲੀਡਰ ਹੁੰਦਾ, ਜਿਹੜਾ ਮੁੱਖ ਮੰਤਰੀ ਹੁੰਦਾ, ਉਹ ਕਿਸੇ ਫਿਰਕਾ ਵਿਸ਼ੇਸ਼ ਤਾਂ ਨਹੀਂ ਹੁੰਦਾ, ਉਹ ਸਾਰੇ ਲੋਕਾਂ ਦਾ ਹੁੰਦਾ ਤੇ ਰਾਜ ਧਰਮ ਦੀ ਪਾਲਣਾ ਹੋਣੀ ਚਾਹੀਦੀ ਹੈ। ਨਰਿੰਦਰ ਮੋਦੀ ਉੱਥੇ ਮਾੜਾ ਮੋਟਾ ਮੁਸਕਰਾ ਕੇ ਜੇ ਬੁੱਤਾ ਸਾਰ ਰਹੇ ਨੇ। ਲਾਲ ਕ੍ਰਿਸ਼ਨ ਅਡਵਾਨੀ ਜਦੋਂ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਸੀ ਅਟਲ ਬਿਹਾਰੀ ਵਾਜਪਾਈ ਦੇ ਨਾਲ, ਤਾਂ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਮਨਾਇਆ ਕਿ ਨਹੀਂ, ਮੁੱਖ ਮੰਤਰੀ ਮੋਦੀ ਰਹਿਣਾ ਚਾਹੀਦਾ। ਉਸੇ ਮੋਦੀ ਨੇ 2014 ਦੇ ਵਿੱਚ ਆ ਕੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਗੁੱਠੇ ਲੈਣ ਲਾ ਦਿੱਤਾ। ਇੱਕ ਫੋਟੋ ਵੀ ਤੁਸੀਂ ਦੇਖੀ ਹੋਣੀ ਹੈ ਸੋਸ਼ਲ ਮੀਡੀਆ ਤੇ ਜਾਂ ਗੂਗਲ ਦੇ ਉੱਤੇ ਦੇਖੀ ਜਾ ਸਕਦੀ ਹੈ, ਅਕਸਰ ਹੀ ਉਹ ਆ ਜਾਂਦੀ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਹੱਥ ਜੋੜੀ ਖੜੇ ਨੇ ਤੇ ਲਾਲ ਕ੍ਰਿਸ਼ਨ ਅਡਵਾਨੀ ਦੇ ਮੂਹਰੋਂ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਲੰਘ ਰਹੇ ਨੇ। ਹੁਣ ਮੈਂ, ਕਿਉਂਕਿ ਉਹਨਾਂ ਦੀ ਉਮਰ ਵੱਡੀ ਹੈ, ਉਹ ਵਡੇਰੀ ਉਮਰ ਦੇ ਨੇ, ਬਜ਼ੁਰਗ ਨੇ, ਤੇ ਇਸ ਕਰਕੇ ਉਹਨਾਂ ਪ੍ਰਤੀ ਥੋੜੇ ਜਿਹੇ ਸ਼ਬਦ ਜਿਹੜੇ ਨੇ, ਸ਼ਬਦਾਵਲੀ ਜਿਹੜੀ ਤੁਹਾਨੂੰ ਸਤਿਕਾਰਤ ਸ਼ਬਦਾਵਲੀ ਵਰਤਣੀ ਚਾਹੀਦੀ ਹੈ। ਨਹੀਂ ਤਾਂ ਲਾਲ ਕ੍ਰਿਸ਼ਨ ਅਡਵਾਨੀ ਉਹ ਸ਼ਖਸ ਹੈ ਜਿਹਨੇ ਰੱਥ ਯਾਤਰਾ ਕੱਢ ਕੇ ਬਾਬਰੀ ਮਸਜਿਦ ਨੂੰ ਢਾਉਣ ਦਾ ਮੁੱਢ ਬੰਨ੍ਹ ਦਿੱਤਾ ਸੀ। ਲਾਲ ਕ੍ਰਿਸ਼ਨ ਅਡਵਾਨੀ ਉਹ ਸ਼ਖਸ ਹੈ
ਜਿਹੜਾ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਜਿਹਦੀ ਗੱਲ ਆਪਾਂ ਹਜ਼ਾਰਾਂ ਵਾਰ ਕਰ ਚੁੱਕੇ ਹਾਂ। ਜਦੋਂ ਵੀ ਉਹਦਾ ਕੋਈ ਹਵਾਲਾ ਆਉਂਦਾ, ਜਦੋਂ ਵੀ ਕੋਈ ਗੱਲ ਪੰਜਾਬ ਦੀ ਮਿਨੋਰਟੀਜ਼ ਦੀ, ਘੱਟ ਗਿਣਤੀਆਂ ਦੀ ਗੱਲ ਚੱਲਦੀ ਹੈ, ਤੇ ਉਸ ਗੱਲ ਦਾ ਹਵਾਲਾ ਆਪਣੇ ਆਪ ਆ ਜਾਂਦਾ ਹੈ। ਉਹ ਕਹਿੰਦਾ ਕਿ ਅਸੀਂ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਲਈ ਮਜਬੂਰ ਕੀਤਾ, ਅਸੀਂ ਧਰਨੇ ਲਾਏ। ਫੋਟੋ ਉਹ ਵੀ ਮਿਲ ਜਾਂਦੀ ਜਦੋਂ ਜਨਸੰਘ ਵੱਲੋਂ ਧਰਨੇ ਲਾਏ ਜਾ ਰਹੇ ਨੇ। ਹੁਣ ਦੇਖੋ, ਇੰਦਰਾ ਗਾਂਧੀ ਨੇ ਆਰਡਰ ਦਿੱਤੇ ਤੇ ਜਿਨ੍ਹਾਂ ਨੇ ਉਹਨਾਂ ਨੂੰ ਐਗਜ਼ੀਕਿਊਟ ਕੀਤਾ, ਆਪਾਂ ਤਾਂ ਉਹਨਾਂ ਨੂੰ ਵੀ ਦੋਸ਼ੀ ਮੰਨਦੇ, ਜਨਰਲ ਬਰਾੜ ਵਰਗਿਆਂ ਨੂੰ ਅੱਜ ਵੀ ਲੋਕ ਤਾਂ ਹੇਟ ਕਰਦੇ ਨੇ, ਔਰ ਇਹ ਨਹੀਂ ਗਾ ਇਕੱਲੇ ਸਿੱਖ ਕਰਦੇ ਨੇ। ਹਰ ਉਹ ਬੰਦਾ ਜਿਹੜਾ ਜਿਹਦੀ ਅਕਾਦਤ ਹੈ, ਜਿਹੜਾ ਆਪਣੀ ਅਕਾਦਤ ਭੇਂਟ ਕਰਦਾ ਦਰਬਾਰ ਸਾਹਿਬ ਨੂੰ, ਗੁਰੂ ਸਾਹਿਬ ਨੂੰ, ਤੇ ਉਹ ਮਨੁੱਖਤਾਵਾਦੀ ਉਹਦੀ ਪਹੁੰਚ ਆ, ਉਹਨੂੰ ਕਿਸੇ ਨਾਲ ਕੋਈ ਫਿਰਕੇ ਦੇ ਆਧਾਰ ਤੇ, ਜਾਤ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਉਹ ਕਿਸੇ ਨਾਲ ਫਿਰਕਾ ਨਹੀਂ ਕਰਦਾ, ਕਿਸੇ ਨਾਲ ਫਰਕ ਨਹੀਂ ਕਰਦਾ, ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਹਰ ਉਹ ਬੰਦਾ ਇਸ ਹਮਲੇ ਨੂੰ ਨਿੰਦਦਾ ਹੈ, ਔਰ ਨਿੰਦਿਆ ਹੋਣੀ ਵੀ ਚਾਹੀਦੀ ਹੈ। ਤੇ ਲੋਕ ਹੁੱਬ ਕੇ ਕਹਿੰਦੇ ਨੇ ਕਿ ਅਸੀਂ ਉਹਦੇ ਲਈ ਧਰਨੇ ਲਾਏ ਕਿ ਤੁਹਾਨੂੰ ਇਹ ਹਮਲਾ ਕਰ ਦੇਣਾ ਚਾਹੀਦਾ ਹੈ। ਅੱਜ ਬੇਸ਼ੱਕ ਪੰਜਾਬ ਦੇ ਵਿੱਚ ਆ ਕੇ ਉਹ ਕਹੀ ਜਾਣ ਮੁੱਖ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਾਂ ਸਿਕੰਦਰ ਸਿੰਘ ਮਲੂਕਾ, ਜਿਨ੍ਹਾਂ ਦਾ ਤਾਜ਼ਾ ਹਿਰਦੇ ਪਰਿਵਰਤਨ ਹੋਇਆ ਕਿ ਪ੍ਰਧਾਨ ਮੰਤਰੀ ਨੇ ਸਿੱਖਾਂ ਲਈ ਆਹ ਕੀਤਾ, ਸਿੱਖਾਂ ਲਈ ਉਹ ਕੀਤਾ। ਜਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਜਦੋਂ ਇਹ ਸਵਾਲ ਕਰਨਾ ਚਾਹੀਦਾ ਹੈ ਕਿ ਜਦੋਂ ਤੁਹਾਡੇ ਨੇਤਾ ਇਹਨਾਂ ਗੱਲਾਂ ਨੂੰ ਖੁਦ ਤਸਲੀਮ ਕਰਦੇ ਆ, ਇਹਨਾਂ ਗੱਲਾਂ ਨੂੰ ਖੁਦ ਮੰਨਦੇ ਆ, ਕਦੇ ਤੁਸੀਂ ਉਹਨਾਂ ਬਿਆਨਾਂ ਦੀ ਗੱਲ ਕੀਤੀ ਹੈ? ਕਦੇ ਤੁਸੀਂ ਇਹ ਮੰਨਿਆ ਕਿ ਜਿਹੜੇ ਸਿੱਖਾਂ ਦਾ ਉਜਾੜਾ ਗੁਜਰਾਤ 'ਚ ਹੋ ਰਿਹਾ ਹੈ ਜਾਂ ਉਹ ਉਜਾੜਾ ਨਹੀਂ ਸੀ ਹੋਣਾ ਚਾਹੀਦਾ? ਕਦੇ ਤੁਸੀਂ ਇਹ ਮੰਨਿਆ ਕਿ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਵਿੱਚ ਅਸੀਂ ਸਿੱਖਾਂ ਨੂੰ ਕੱਢ ਕੇ ਤੇ ਉੱਥੇ ਆਪਦੇ ਸਰਕਾਰੀ ਜਿਹੜੇ ਚੇਲੇ ਚਾਟੜੇ ਆ ਉਹ ਬਿਠਾ ਦਿੱਤੇ ਆ? ਕਦੇ ਤੁਸੀਂ ਹੋਰ ਜਿਹੜੇ ਪੱਧਰ ਦੇ ਉੱਤੇ ਆਪਾਂ ਕਹਿ ਲਈਏ ਕਿ ਮਿਨੋਰਟੀ ਦੇ ਮਾਮਲਿਆਂ ਦੇ ਵਿੱਚ, ਸਿੱਖਾਂ ਦੇ ਮਾਮਲਿਆਂ ਦੇ ਵਿੱਚ, ਕਦੇ ਉਹਨਾਂ ਦੇ ਉੱਤੇ ਗੱਲ ਕੀਤੀ ਹੈ? ਅੱਜ ਮਲੂਕਾ ਸਾਹਿਬ ਇਹ ਤਾਂ ਕਹਿ ਰਹੇ ਆ ਕਿ ਮੋਦੀ ਨੇ ਆਹ ਕੀਤਾ, ਉਹ ਕੀਤਾ, ਪਰ ਇੱਕ ਸਿੱਖ ਹੋਣ ਦੇ ਨਾਤੇ ਦਿਲ ਤੇ ਹੱਥ ਰੱਖ ਕੇ ਦੱਸਿਓ ਕਿ ਤੁਹਾਡੀ ਹੀ ਸ਼੍ਰੋਮਣੀ ਕਮੇਟੀ, ਆਪਣੀ ਸਾਰਿਆਂ ਦੀ ਸ਼੍ਰੋਮਣੀ ਕਮੇਟੀ, ਤੁਸੀਂ ਕਹਿੰਦੇ ਹੋ ਕਿ ਸ਼੍ਰੋਮਣੀ ਕਮੇਟੀ ਸਾਡੀ, ਅਸੀਂ ਸਿੱਖ ਹਾਂ ਨਾ, ਇਹਨਾਂ ਦਾ ਕਲੇਮ ਇਹ ਹੈ ਕਿ ਅਸੀਂ ਸਿੱਖ ਹਾਂ, ਅਸੀਂ ਪੰਥਕ ਬੰਦੇ ਹਾਂ, ਤੇ ਸਾਡੀ ਸ਼੍ਰੋਮਣੀ ਕਮੇਟੀ, ਤੁਹਾਡੀ ਕਮੇਟੀ ਕਿੱਦਾਂ ਦਾ ਟਾਈਮ ਮੰਗ ਰਹੀ ਹੈ ਅਮਿਤ ਸ਼ਾਹ ਨੂੰ ਮਿਲਣ ਦਾ? ਕਮੇਟੀ ਦੇ ਪ੍ਰਧਾਨ ਨੂੰ ਟਾਈਮ ਨਹੀਂ ਦਿੱਤਾ ਅਮਿਤ ਸ਼ਾਹ ਨੇ। ਕਦੇ ਇਹਦੇ ਬਾਰੇ ਗੱਲ ਕਰੋਗੇ? ਕਦੇ ਲੋਕਾਂ ਨੂੰ ਦੱਸੋਗੇ ਇਹਦੇ ਬਾਰੇ? ਤੁਹਾਡੇ ਹੀ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੇ ਮਾਮਲਿਆਂ ਉੱਤੇ 2018-19 ਦੇ ਵਿੱਚ ਕਹਿ ਕੇ ਕੇਂਦਰ ਸਰਕਾਰ ਮੁੱਕਰ ਗਈ ਕਿ ਅਸੀਂ ਰਿਲੀਜ਼ ਕਰਾਂਗੇ। ਕਿ ਉਹ ਤੁਹਾਡੇ ਯਾਦ ਨਹੀਂ ਗੇ? ਅੱਜ ਤੁਹਾਨੂੰ ਮੋਦੀ ਸਾਹਿਬ ਬੜੇ ਚੰਗੇ ਲੱਗਦੇ ਆ, ਚਲੋ ਸਾਰਿਆਂ ਨੂੰ ਲੱਗਦੇ ਹੋਣਗੇ ਜਿਨ੍ਹਾਂ ਨੂੰ ਲੱਗਦੇ ਆ, ਪਰ ਘੱਟੋ ਘੱਟ ਇੱਕ ਸ਼ਖਸੀ ਪੂਜਾ, ਇੱਕ ਬੇਲੋੜੀ ਭਗਤੀ ਕਰਨ ਦੀ ਬਜਾਏ ਕਦੇ ਇਹ ਪੜਚੋਲ ਤਾਂ ਕਰੋ ਨਾ ਕਿ ਸਾਡੇ ਨਾਲ ਵਾਅਦੇ ਕੀ ਹੋਏ ਸੀ, ਸਾਡੇ ਨਾਲ ਗੱਲਾਂ ਕੀ ਹੋਈਆਂ ਸੀ, ਸਾਡੇ ਨਾਲ ਕਮਿਟਮੈਂਟ ਕੀ ਹੋਈ ਸੀ। ਅੱਜ ਮੈਂ ਇੱਕ ਹੋਰ ਬਿਆਨ ਜਿਹੜਾ ਉਹ ਪੜ੍ਹ ਰਿਹਾ ਸੀਗਾ ਸੁਖਬੀਰ ਸਿੰਘ ਬਾਦਲ ਦਾ। ਸੁਖਬੀਰ ਸਿੰਘ ਬਾਦਲ ਅੱਜ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਤੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ RSS ਦੇ ਹਵਾਲੇ ਕੀਤਾ ਹੈ ਕੇਂਦਰ ਸਰਕਾਰ ਨੇ। ਹੁਣ ਕੇਂਦਰ ਸਰਕਾਰ ਨਾਲ ਤਾਂ ਤੁਹਾਡਾ ਗੱਠਜੋੜ 2020 'ਚ ਟੁੱਟਿਆ, ਜਦੋਂ ਬਿੱਲ ਆਏ ਨੇ, ਤਾਂ ਇਹ ਤਾਂ ਕੰਮ ਉਦੋਂ ਪਹਿਲਾਂ ਦੇ ਚੱਲ ਰਹੇ ਆ, ਤੇ ਇਹਦਾ ਮਤਲਬ ਤੁਸੀਂ ਉਦੋਂ ਨਾਲ ਸੀਗੇ। ਜਦੋਂ ਨਾਲ ਸੀਗੇ ਤਾਂ ਤੁਸੀਂ ਉਦੋਂ ਕਿਉਂ ਨਾ ਬੋਲੇ? ਅੱਜ ਬਹੁਤ ਸਵਾਲ ਕੀਤੇ ਜਾ ਸਕਦੇ ਆ, ਪਰ ਕਿਉਂਕਿ ਅਸੀਂ ਹੋਰਨਾਂ ਗੱਲਾਂ ਦੇ ਵਿੱਚ ਫਸ ਜਾਂਦੇ ਹਾਂ। ਅੱਜ ਪੰਜਾਬ ਦਾ ਇਲੈਕਸ਼ਨ ਪੰਜਾਬ ਦੇ ਮਸਲਿਆਂ ਤੇ ਨਹੀਂ ਹੈ। ਅੱਜ ਪੰਜਾਬ ਦਾ ਇਲੈਕਸ਼ਨ ਕਿਹੜੀਆਂ ਗੱਲਾਂ ਤੇ ਹੈ? ਫਲਾਂ ਮਾੜਾ ਹੈ, ਫਲਾਂ ਚੰਗਾ ਹੈ, ਫਲਾਂ ਬੰਦੇ ਨੇ ਆਹ ਕਿਹਾ ਸੀ, ਫਲਾਂ ਬੰਦੇ ਨੇ ਆਹ ਕਿਹਾ ਸੀ। ਅਸੀਂ ਕੀ ਲੈਣਾ ਹੈ? ਤੁਸੀਂ ਆਪਦੇ ਵਿੱਚ ਝਾਟ ਮਚੀਟਾ ਹੋਣਾ, ਹੋਈ ਚਲੋ, ਜਲੂਸ ਕੱਢਣਾ ਕੱਢੀ ਚਲੋ। ਤੁਸੀਂ ਤਾਂ ਉਹ ਲੋਕ ਹੋ ਜਿਹੜੇ ਵਿਧਾਨ ਸਭਾ ਦੇ ਵਿੱਚ ਨਹੀਂ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਕਰਨੋਂ ਹਟਦੇ। ਪਹਿਲਾਂ ਤੁਸੀਂ ਦੇਖਿਆ ਵਿਧਾਨ ਸਭਾ ਦੇ ਵਿੱਚ ਮਜੀਠੀਆ ਤੇ ਰਾਣਾ ਗੁਰਜੀਤ ਵਾਲਾ ਮਾਮਲਾ ਵਾਪਰ ਕੇ ਹਟਿਆ। ਫਿਰ ਵਿਧਾਨ ਸਭਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਮਜੀਠੀਆ ਤੇ ਨਵਜੋਤ ਸਿੱਧੂ ਇੱਕ ਦੂਜੇ ਨੂੰ ਗਾਲੋ-ਗਾਲੀ ਹੁੰਦੇ ਰਹੇ। ਹੁਣ ਸਾਡੇ ਜਿਹੜੇ ਇਨਕਲਾਬੀ ਆਏ ਨੇ, ਨਵੇਂ ਇਨਕਲਾਬੀ ਜਿਹੜੇ ਹੁਣ ਬਹੁਤ ਚੰਗੇ ਲੱਗਦੇ ਨੇ, ਜਿਵੇਂ ਨਰਿੰਦਰ ਮੋਦੀ ਚੰਗੇ ਲੱਗਦੇ ਆ, ਇਹ ਭਗਵੰਤ ਮਾਨ ਅੱਖਾਂ ਕੱਢ-ਕੱਢ ਕੇ ਕਹਿ ਰਹੇ ਨੇ ਦੂਜਿਆਂ ਨੂੰ ਕਿ ਜੀ ਤੁਸੀਂ ਤਾਂ ਐਂ ਕਰਦੇ ਰਹੇ, ਤੁਸੀਂ ਤਾਂ ਉਹ ਕਰਦੇ ਰਹੇ, ਤੁਹਾਨੂੰ ਲੋਕਾਂ ਨੇ ਚੁਣਿਆ ਨਹੀਂ। ਉਹ ਭਲਿਆ ਮਾਨਸਾ, ਜਿਹੜਾ ਵਿਧਾਨ ਸਭਾ 'ਚ ਤੇਰੇ ਬਰਾਬਰ ਬੈਠਾ ਉਹ MLA ਹੈ, ਉਹ ਚੁਣਿਆ ਹੀ ਹੋਇਆ ਲੋਕਾਂ ਦਾ। ਲੋਕਾਂ ਨੇ ਪਾਰਟੀ ਨਹੀਂ ਚੁਣੀ, ਉਹ ਗੱਲ ਵੱਖਰੀ ਹੈ, ਪਰ ਜਿਹੜਾ ਵਿਰੋਧੀ ਧਿਰ ਦਾ ਨੇਤਾ ਹੈ ਜਾਂ ਜਿਹੜਾ ਕੋਈ ਹੋਰ MLA ਹੈ, ਚਲੋ ਛੱਡੋ ਵਿਰੋਧੀ ਧਿਰ ਦੇ ਨੇਤਾ ਨੂੰ, ਤਾਂ ਉਹ ਤਾਂ ਲੋਕਾਂ ਦਾ ਚੁਣਿਆ ਹੋਇਆ ਹੀ ਹੈ। ਤੂੰ ਉਹਨੂੰ ਵੀ ਕਹਿ ਰਿਹਾ ਕਿ ਭਾਈ ਤੁਹਾਨੂੰ ਲੋਕਾਂ ਨੇ ਮੌਕਾ ਨਹੀਂ ਦਿੱਤਾ, ਤੁਹਾਨੂੰ ਆਹ ਨਹੀਂ ਕੀਤਾ। ਤੁਹਾਨੂੰ ਮੌਕਾ ਦਿੱਤਾ ਹੈ ਮਾਨ ਸਾਹਿਬ, ਤੁਸੀਂ ਵਧੀਆ ਪਰਫਾਰਮ ਕਰਕੇ ਦਿਖਾਓ, ਲੋਕ ਆਪੇ ਅਗਲੀ ਵਾਰ ਇਹਨਾਂ ਨੂੰ ਦਰਕਾਰ ਦੇਣਗੇ। ਇਹਦੇ ਵਿੱਚ ਕੋਈ ਹੈ ਤਾਂ ਹੈ ਨਹੀਂ ਕਿ ਇਹ ਤਾਂ ਉਹ ਚੀਜ਼ ਤਾਂ ਹੈ ਨਹੀਂ ਜਿਹੜੀ ਇੱਕ ਵਾਰੀ ਆ ਗਈ ਬਾਅਦ 'ਚ ਆਉਣੀ ਨਹੀਂ। ਇਹ ਤਾਂ 5 ਸਾਲਾਂ ਨੂੰ ਮੂਹਰੇ ਖੜੀ ਗੱਲ, 5 ਵੀ ਕਿਹੜੇ, ਹੁਣ ਤਾਂ 27 ਦੇ ਵਿੱਚ 24 ਚੱਲੀ ਜਾਂਦਾ, 2 ਸਾਲਾਂ ਨੂੰ ਇਲੈਕਸ਼ਨ ਦਾ ਬਿਗਲ ਵੱਜ ਜਾਣਾ, ਤੇ ਆਹ ਲੋਕ ਸਭਾ ਦੇ ਵਿੱਚ ਵੀ 13-0 ਵਾਲਾ ਭੁਲੇਖਾ ਸਾਰਿਆਂ ਦਾ ਨਿਕਲ ਜਾਣਾ ਕਿ ਕੀ ਹੈ। ਪਰ ਅਸੀਂ ਇਹ ਗੱਲ ਕਰਦੇ ਹਾਂ, ਸਾਡਾ ਕਹਿਣ ਤੋਂ ਮੰਤਵ ਇਹ ਹੈ ਕਿ ਮਲੂਕਾ, ਭਗਵੰਤ ਮਾਨ, ਬਾਜਵਾ, ਖਹਿਰਾ, ਇਹ ਨਹੀਂ ਮਾੜੇ।
ਇਹਨਾਂ ਨੂੰ ਅਸੀਂ ਮਾੜੇ ਨਹੀਂ ਕਹਿੰਦੇ, ਪਰ ਜਿਹੜੇ ਇਹ ਅੱਖੀ ਘੱਟਾ ਪਾਉਂਦੇ ਆ, ਉਹ ਮਾੜਾ ਹੈ। ਹੁਣ ਸੁਖਬੀਰ ਬਾਦਲ ਕਹਿ ਰਹੇ ਆ, ਕਹਿੰਦੇ ਜੀ ਕੇਂਦਰ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਤੀ, ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਆਰਐਸਐਸ ਦੇ ਹਵਾਲੇ ਕਰਤਾ, ਤੇ ਭਾਈ ਜਿਹੜੇ ਕੇਂਦਰ 'ਚ ਬੈਠੇ ਨੇ ਉਹਨਾਂ ਦੇ ਨਾਲ ਗੱਠਜੋੜ ਕਿਹਦਾ ਸੀਗਾ? ਇਹ ਜਿਹੜਾ ਅੱਖੀ ਘੱਟਾ ਹੈ, ਇਹ ਗਲਤ ਹੈ। ਹੁਣ ਪੰਜਾਬ ਦੇ ਜਿਹੜੇ ਲੀਡਰ ਨੇ ਅੱਜ-ਕੱਲ੍ਹ ਤੁਰੇ ਫਿਰਦੇ ਨੇ, 4 ਦਿਨ ਰਹਿ ਗਏ। 1 ਜੂਨ ਤੋਂ ਬਾਅਦ ਕੋਈ ਲੀਡਰ ਮੈਨੂੰ ਲੋਕਾਂ 'ਚ ਬੈਠਾ ਤਾਸ਼ ਖੇਡਦਾ ਦਿਖਾ ਦਿਓ, ਕੋਈ ਲੀਡਰ ਮੈਨੂੰ ਲੋਕਾਂ ਦੇ ਵਿੱਚ ਜਿਮ 'ਚ ਜਾਂਦਾ ਦਿਖਾ ਦਿਓ। ਤੁਸੀਂ ਬਾਹਰ ਆਪਣੇ ਇੱਧਰਲੇ ਜਿਹੜੇ ਅਮਰੀਕਾ, ਕੈਨੇਡਾ, ਬ੍ਰਿਟੇਨ ਦੇ ਲੀਡਰ ਹੈ, ਇਹ ਤੁਰੇ ਫਿਰਦੇ ਲੋਕਾਂ ਦੇ ਅਹਿਸਾਨ ਥੋੜ੍ਹਾ ਕਰਦੇ ਹੈ ਕਿ ਭਾਈ ਅਸੀਂ ਤੁਹਾਡੇ ਵਰਗੇ ਹਾਂ ਜਾਂ ਤੁਹਾਡੇ ਵਿੱਚ ਫਿਰਦੇ ਹਾਂ। ਜੇ ਤੁਸੀਂ ਤਾਸ਼ ਖੇਡ ਲਈ, ਕਿਸੇ ਦੇ ਨਾਲ ਬਹਿ ਕੇ ਬੱਕਰੀਆਂ ਚੋਲੀਆਂ ਜਾਂ ਟੈਂਟ ਕੋਈ ਗੱਡਤਾ, ਤੇ ਇਹਦੇ 'ਚ ਤੁਸੀਂ ਕੋਈ ਅਲੋਕਾਰੀ ਗੱਲ ਥੋੜ੍ਹਾ ਕੀਤੀ ਹੈ। ਤੁਹਾਨੂੰ ਤੇ ਇਹ ਕਿਹਾ ਹੀ ਨਹੀਂ ਲੋਕਾਂ ਨੇ ਵੀ ਸਾਡੇ ਨਾਲ ਇਹ ਕੰਮ ਕਰੋ। ਤੁਹਾਨੂੰ ਤਾਂ ਚੁਣਿਆ ਲੋਕਾਂ ਨੇ ਕਿ ਬਾਈ ਸਾਡੀਆਂ ਦੁੱਖ ਤਕਲੀਫਾਂ ਦੂਰ ਕਰੋ। ਅੱਜ ਕੋਈ ਹੈ ਚਰਚਾ ਪੰਜਾਬ ਦੇ ਵਿੱਚ ਜਿਹੜੀਆਂ ਬਿਮਾਰੀਆਂ ਫੈਲੀਆਂ, ਗੰਦਲੇ ਪਾਣੀ ਦਾ ਮੁੱਦਾ ਕੋਈ ਹੈ ਮੁੱਦਾ? ਜਿਹਦੇ ਤੇ ਸੱਤਾਧਾਰੀਏ ਵੀ ਕਦੇ ਧਰਨੇ ਲਾਉਂਦੇ ਰਹੇ। ਕੋਈ ਹੈ ਇਹਨਾਂ ਗੱਲਾਂ ਤੇ ਜਵਾਬ? ਨਹੀਂ, ਬਿਲਕੁਲ ਨਹੀਂ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜਨਗੇ ਅਖੀਰਲੇ ਹਿੱਸੇ ਦੇ ਵਿੱਚ ਡਾਕਟਰ ਗੁਰਜੋਤ ਸਿੰਘ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।